व्यूअर्स वेलकम बैक टू प्रोग्राम जी डॉक्टर साहब प्रोग्राम ਨੂੰ ਹੋਰ ਅੱਗੇ ਵਧਾਉਂਦੇ ਹਾਂ ਅੱਜ ਦੇ ਅਗਲੇ ਇਸ਼ੂ ਦੇ ਨਾਲ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਤੁਹਾਡੀਆਂ? ਦੇਖੋ, ਜਿੱਥੇ ਅਸੀਂ ਨਵੇਂ ਸਾਲ ਦਾ ਜਿਹੜਾ ਭਾਰਤ ਸਰਕਾਰ ਨੂੰ ਤੋਹਫਾ ਡਾਇਸਪੋਰਾ ਸਿੱਖਾਂ ਨੇ ਦਿੱਤਾ ਹੈ ਉਸ ਦਾ ਜ਼ਿਕਰ ਕੀਤਾ ਜੀ। ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਕਿ ਕ੍ਰਿਸਮਸ ਨਿਊ ਈਅਰ ਫਲੋਰੀਡਾ ਦੇ ਵਿੱਚ ਆਪਣੀ ਫੈਮਿਲੀ ਨਾਲ ਮਨਾ ਕੇ ਆਏ ਔਰ ਉਹਨਾਂ ਨੇ ਆਉਂਦਿਆਂ ਜਿਹੜਾ ਪਹਿਲਾ ਟਵੀਟ ਕੀਤਾ ਹੈ ਜਿਹੜਾ ਕਿ ਉਹਨਾਂ ਦੀ ਫਰਸਟ੍ਰੇਸ਼ਨ ਅਮਰੀਕਨ ਐਡਮਿਨਿਸਟ੍ਰੇਸ਼ਨ ਦੀ ਔਰ ਅਫਗਾਨਿਸਤਾਨ ਦੇ ਵਿੱਚ ਡਿਫੀਟ ਇਸ ਸਭ ਦਾ ਜਿਹੜਾ ਹੈ ਉਹ ਪ੍ਰਭਾਵ ਦਿੰਦਾ ਹੈ। ਪਹਿਲਾ ਟਵੀਟ ਜਿਹੜਾ ਉਹਨਾਂ ਨੇ ਕੀਤਾ ਨਵੇਂ ਸਾਲ ਦੇ ਉੱਤੇ ਉਹ ਪਾਕਿਸਤਾਨ ਦੇ ਖਿਲਾਫ ਔਰ ਉਹਨਾਂ ਦੇ ਐਗਜ਼ੈਕਟ ਟਵੀਟ ਦੇ ਸ਼ਬਦ ਜਿਹੜੇ ਨੇ ਕਿ ਵੀ ਉਹਨਾਂ ਨੇ ਕਿਹਾ that United States has foolishly given Pakistan more than $30 billion in aid over the last 15 years, and they have given us nothing but lies and deceit, thinking of our leaders as fools, Trump has tweeted. ਕਿ ਅਸੀਂ ਪਾਕਿਸਤਾਨ ਨੂੰ ਬੜੇ ਮੂਰਖ ਬਣ ਕੇ ਪਿਛਲੇ 15 ਸਾਲਾਂ ਦੇ ਵਿੱਚ $33 ਬਿਲੀਅਨ ਦੀ ਜਿਹੜੀ ਹੈ ਸਹਾਇਤਾ ਮਦਦ ਕੀਤੀ ਹੈ, ਪਰ ਉਹਨਾਂ ਨੇ ਸਾਨੂੰ ਸਿਵਾਏ ਝੂਠ ਔਰ ਧੋਖੇ ਦੇ ਕੁਛ ਨਹੀਂ ਦਿੱਤਾ ਔਰ ਉਹ ਸਾਡੇ ਲੀਡਰਾਂ ਨੂੰ ਮੂਰਖ ਸਮਝਦੇ ਨੇ। ਔਰ ਇਹਦੇ ਨਾਲ ਹੀ ਫਿਰ ਇਹ ਖਬਰ ਸੀ ਕਿ ਅਮਰੀਕਾ ਨੇ $255 ਮਿਲੀਅਨ ਦੀ ਏਡ ਜਿਹੜੀ ਕਿ ਡਿਊ ਸੀ ਦੇਣੀ ਸੀ ਉਹਨਾਂ ਨੇ ਉਹ ਉਹਨਾਂ ਨੇ ਸਸਪੈਂਡ ਕਰ ਦਿੱਤੀ ਹੈ। ਹੁਣ ਇਸ ਖਬਰ ਨੂੰ ਜਿਵੇਂ ਇੰਡੀਅਨ ਮੀਡੀਆ ਔਰ ਜਿਵੇਂ ਉਹਨਾਂ ਦੀਆਂ ਉਹ ਤਿੰਨ ਫੁੱਟੀਆਂ ਐਂਕਰਾਂ ਉਠਕ ਕੇ ਉਹ ਦੱਸ ਰਹੀਆਂ ਕਿ ਜੀ ਵੀ ਬਸ ਹੁਣ ਪਾਕਿਸਤਾਨ ਨੂੰ ਜਿਹੜਾ ਅਮਰੀਕਾ ਨੇ ਟਾਰਗੇਟ ਕਰ ਲਿਆ ਔਰ ਇਹ ਹੋ ਗਿਆ ਉਹ ਹੋ ਗਿਆ ਔਰ ਕੁਛ ਪਾਕਿਸਤਾਨੀ ਜਿਹੜੇ ਡਿਸਕਸ਼ਨ ਗਰੁੱਪ ਨੇ ਜਾਂ ਉਹਨਾਂ ਦੇ ਮੀਡੀਆ ਪਰਸਨੈਲਿਟੀਜ਼ ਨੇ ਉਹ ਵੀ ਇਸ ਨੂੰ ਇੱਕ ਪਾਸੜ ਜਿਹੜਾ ਉਹ ਰੰਗ ਦੇ ਵਿੱਚ ਦੇਖ ਰਹੇ ਨੇ। ਹਾਲਾਂਕਿ ਮੇਰਾ ਜਿੰਨਾ ਕਿ ਇੱਕ ਪਾਕਿਸਤਾਨੀ ਜਿਹੜਾ ਕਮਿਊਨਿਟੀ ਦਾ ਔਰ ਉਹਨਾਂ ਦੇ ਨੇਸ਼ਨ ਦੇ ਖੈਰ ਖੁਆਹ ਦੋਸਤ ਹੋਣ ਦੇ ਨਾਤੇ ਮੈਂ ਸਮਝਦਾ ਕਿ ਵੀ ਇਸ ਗੱਲ ਨੂੰ ਇਹ ਠੀਕ ਹੈ ਕਿ ਇੱਕ ਸੈਕਸ਼ਨ ਉਸ ਸੁਸਾਇਟੀ 'ਚ ਵੀ ਐਸਾ ਹੈ ਜਿਹੜਾ ਚਾਹੇਗਾ ਕਿ ਜਿਹੜਾ ਚਾਹੁੰਦਾ ਹੈ ਕਿ ਵੀ ਇਸ ਦਾ ਰਿਐਕਸ਼ਨ ਜਿਵੇਂ ਨਾਰਥ ਕੋਰੀਆ ਜਾਂ ਈਰਾਨ ਵਰਗੇ ਮੁਲਕ ਦਿੰਦੇ ਨੇ ਜਿਵੇਂ ਕਿ ਉਹਨਾਂ ਨੂੰ ਟਾਰਗੇਟ ਕੀਤਾ ਹੋਇਆ ਇਸ ਕਿਸਮ ਦਾ ਰਿਐਕਸ਼ਨ ਆਉਣਾ ਚਾਹੀਦਾ। ਪਰ ਮੈਂ ਸਮਝਦਾ ਵੀ ਪਾਕਿਸਤਾਨ ਦੇ ਫੋਰਨ ਆਫਿਸ ਨੇ ਜਿੱਥੇ ਅਮਰੀਕਨ ਐਂਬੈਸਡਰ ਨੂੰ ਬੁਲਾ ਕੇ ਸੱਦ ਕੇ ਸਮਨ ਕਰਨਾ ਉਹਨੂੰ ਕਹਿੰਦੇ ਨੇ ਜਿਹੜਾ ਉਹ ਪ੍ਰੋਟੈਸਟ ਕੀਤਾ ਉੱਥੇ ਚਾਈਨਾ ਨੇ ਬਿਲਕੁਲ ਠੀਕ ਰੁਖ ਅਖਤਿਆਰ ਕਰਦੇ ਹੈ ਜੋ ਫੈਕਟਸ ਨੇ ਕਿ ਭਾਈ ਪਾਕਿਸਤਾਨ ਨੇ ਤਾਂ ਖੁਦ ਬਰੰਟ ਸਿਆ ਇਸ ਇੰਟਰਨੈਸ਼ਨਲ ਟੈਰਰਿਜ਼ਮ ਦਾ ਔਰ ਉਸ ਦੇ ਖਿਲਾਫ ਉਹਨਾਂ ਨੇ ਜਿਹੜੀ ਹੈ ਉਹ ਲੜਾਈ ਦਿੱਤੀ ਹੈ, ਉਹਨਾਂ ਦਾ ਜਿਹੜਾ ਉਹ ਜਫਾ ਕੀਤਾ ਔਰ ਪਾਕਿਸਤਾਨ ਦੇ ਫੋਰਨ ਆਫਿਸ ਨੇ ਵੀ ਔਰ ਉਹਨਾਂ ਦੇ ਜਿਹੜੀ ਉਹ ਸਾਰੇ ਤੋਂ ਬਾਅਦ ਜਿਹਦੇ 'ਚ ਪਾਕਿਸਤਾਨ ਦੇ ਆਰਮੀ ਜਨਰਲ ਵੀ ਸ਼ਾਮਲ ਹੋਏ ਉਹਨਾਂ ਦੇ ਹਾਇਰ ਆਫੀਸ਼ੀਅਲਸ ਦੀ ਬੜਾ ਬੈਲੈਂਸਡ ਜਿਹੜਾ ਹੈ ਉਹ ਰਿਸਪੌਂਸ ਹੈ। ਕਿਉਂਕਿ ਦੇਖੋ ਜਦੋਂ ਤੁਹਾਨੂੰ ਪਹਿਲਾਂ ਇਹ ਓਵਰਆਲ ਕੰਟੈਕਸਟ ਦੇਖਣਾ ਪਏਗਾ ਕਿ ਵੀ ਐਸਾ ਕੀ ਰੀਜ਼ਨ ਹੈ ਕਿ ਨਿਊ ਈਅਰ ਦੀ ਬਿਗਨਿੰਗ 'ਚ ਜਦੋਂ ਕਿ ਇਸ ਤੋਂ ਪਹਿਲਾਂ ਉਹਨਾਂ ਦਾ ਡਿਫੈਂਸ ਸੈਕਟਰੀ ਔਰ ਉਹਨਾਂ ਦਾ ਫੋਰਨ ਸੈਕਟਰੀ ਅਮਰੀਕਾ ਦਾ ਜਿਹੜਾ ਸੈਕਟਰੀ ਆਫ ਸਟੇਟ ਇਹ ਸਾਰੇ ਉੱਥੇ ਜਾ ਕੇ ਆਉਂਦੇ ਨੇ, ਪ੍ਰੋਗਰੈਸ ਦੀ ਗੱਲ ਹੋ ਰਹੀ ਹੈ ਉਸ ਦੇ ਨਾਲ ਔਰ ਆਲ ਆਫ ਏ ਸਡਨ ਇਹ ਠੀਕ ਹੈ ਕਿ ਪ੍ਰੈਜ਼ੀਡੈਂਟ ਟਰੰਪ ਦਾ ਆਪਣਾ ਇੱਕ ਸਟਾਈਲ ਹੈ ਟੈਂਟਰਮ ਥਰੋ ਕਰਨ ਦਾ, ਪਰ ਇਸ ਸਾਰੇ ਨੂੰ ਜੇ ਤੁਸੀਂ ਕੰਟੈਕਸਟ ਦੇ ਵਿੱਚ ਦੇਖੋਗੇ ਤੇ ਇਹ ਅਮਰੀਕਨ ਐਡਮਿਨਿਸਟ੍ਰੇਸ਼ਨ ਦੀ ਫਰਸਟ੍ਰੇਸ਼ਨ ਇਸ ਲਈ ਨਹੀਂ ਹੈ ਕਿ ਪਾਕਿਸਤਾਨ ਨੇ ਕੀਤਾ ਕੁਛ ਨਹੀਂ ਹੈ। ਮੈਂ ਇਹ ਸਮਝਦਾ ਵੀ ਜਿਹੜਾ ਸਧਾਰਨ ਵੀ ਜਿਹੜਾ ਉਸ ਖਿੱਤੇ ਦੀਆਂ ਡਿਵੈਲਪਮੈਂਟਸ ਨੂੰ ਤੁਸੀਂ ਪਿਛਲੇ 4 ਦਹਾਕਿਆਂ ਤੋਂ ਹੀ ਜੇ ਤੁਸੀਂ ਦੇਖੋ 1979 ਦੇ ਵਿੱਚ ਅਸੀਂ ਦੇਖਦੇ ਹਾਂ ਕਿ ਵੀ ਈਰਾਨ ਦੇ ਵਿੱਚ ਚੇਂਜ ਆਉਂਦੀ ਹੈ ਔਰ ਇਹੀ ਪੀਰੀਅਡ ਹੈ ਜਦੋਂ ਕਿ ਇੱਧਰੋਂ ਸੋਵੀਅਤ ਯੂਨੀਅਨ ਦਾ ਪ੍ਰਭਾਵ ਅਫਗਾਨਿਸਤਾਨ ਦੇ ਵਿੱਚ ਵੱਧਦਾ ਔਰ ਜੇ ਪਾਕਿਸਤਾਨ ਦਾ ਰੋਲ ਔਰ ਜਿਹੜੇ ਇੰਡੀਅਨਸ ਜਾਂ ਉਹਨਾਂ ਦੇ ਇਸ ਵੇਲੇ ਜਿਨ੍ਹਾਂ ਨੂੰ ਹੌਕ ਪਾਲਿਸੀ ਮੇਕਰ ਕਹਿੰਦੇ ਨੇ ਜਾਂ ਉਹਨਾਂ ਦੇ ਸੋ ਕਾਲਡ ਸਪੈਸ਼ਲਿਸਟ ਔਰ ਐਡਵਾਈਜ਼ਰ ਨੇ ਉਹ ਜਿਵੇਂ ਜੰਪ ਕਰ ਰਹੇ ਨੇ ਉਹਨਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਵੀ ਪਹਿਲੀ ਗੱਲ ਤਾਂ ਅਮਰੀਕਾ ਦੇ ਨਾਲ ਦੋਸਤੀ ਦਾ ਓਵਰਆਲ ਕੀ ਮਤਲਬ ਰਿਹਾ। ਪਾਕਿਸਤਾਨ ਨੇ ਈਵਨ ਸੀਟੋ ਦੀ ਮੈਂਬਰਸ਼ਿਪ ਲਈ
ਔਰ ਕਿਵੇਂ ਅਮਰੀਕਨ ਇੰਟਰਸਟ ਜਿਹੜੇ ਦੁਨੀਆ ਭਰ 'ਚ ਜਿੱਥੇ ਜਿੱਥੇ ਵੀ ਸੀ ਉਸ ਦੇ ਵਿੱਚ ਉਹ ਨਾਲ ਖਲੋਤੇ ਅਮਰੀਕਾ ਦੇ। ਫਿਰ ਅਸੀਂ ਦੇਖਦੇ ਹਾਂ ਕਿ ਇਸ ਸਾਰੇ ਪੀਰੀਅਡ ਦੇ ਵਿੱਚ ਜਦੋਂ ਕਿ ਭਾਰਤ ਪੂਰੀ ਤਰ੍ਹਾਂ ਸੋਵੀਅਤ ਯੂਨੀਅਨ ਦੇ ਆਰਬਿਟ 'ਚ ਘੁੰਮ ਰਿਹਾ ਸੀ, ਔਰ ਜੇ ਤੁਸੀਂ ਯੂਨਾਈਟਿਡ ਨੇਸ਼ਨਸ ਦਾ ਰਿਕਾਰਡ ਕੱਢ ਲਓ, ਇੰਡੀਆ ਨੇ ਸੋਵੀਅਤ ਯੂਨੀਅਨ ਨਾਲੋਂ ਵੀ ਜ਼ਿਆਦਾ ਵਾਰ ਅਮਰੀਕਾ ਦੇ ਅਗੇਂਸਟ ਵੋਟ ਕੀਤੀ ਹੋਏਗੀ, ਪਰ ਪਾਕਿਸਤਾਨ ਨੇ ਲਾਇਲੀ ਜਿਹੜਾ ਪੂਰਾ ਆਪਣਾ ਇੱਕ ਵਫਾਦਾਰੀ ਦੇ ਨਾਲ ਜਿਹੜਾ ਉਹ ਅਮਰੀਕਾ ਦਾ ਸਾਥ ਦਿੱਤਾ। ਔਰ ਉਹਦਾ ਹੀ ਨਤੀਜਾ ਸੀ ਕਿ ਜਦੋਂ ਸੋਵੀਅਤ ਯੂਨੀਅਨ ਨੇ ਅਫਗਾਨਿਸਤਾਨ ਦੇ ਉੱਤੇ ਜਿਹੜਾ ਉਹ ਅਟੈਕ ਕੀਤਾ ਔਰ ਉਸ ਨੂੰ ਟੇਕ ਓਵਰ ਕੀਤਾ, ਤੇ ਜਿਹੜੀ ਪਾਕਿਸਤਾਨ ਨੇ ਜਿਸ ਚੋਂ ਪਾਕਿਸਤਾਨ ਦੇ ਵਿੱਚ ਅਦਰਵਾਈਜ਼ ਪਾਕਿਸਤਾਨ ਇੱਕ ਵਸਦਾ ਰਸਤਾ, ਬੇਸ਼ੱਕ ਉਹਨਾਂ ਦਾ ਫੌਜੀ ਰੂਲ ਅਯੂਬ ਖਾਨ ਦੇ ਨਾਲ ਆ ਗਿਆ ਸੀ ਔਰ ਭਾਰਤ ਦੇ ਨਾਲ ਕਸ਼ਮੀਰ ਮੁੱਦੇ ਤੇ 65 ਜਾਂ 71 ਦੀਆਂ ਲੜਾਈਆਂ ਜਿਹੜੀਆਂ ਨੇ ਉਹ, ਔਰ ਕਿਵੇਂ ਭਾਰਤੀ ਫੌਜ ਨੇ ਜਿਹੜਾ ਜਾ ਕੇ ਉੱਥੇ ਬੰਗਲਾਦੇਸ਼ ਦੇ ਥੱਲੇ ਇੰਟਰਫੀਅਰ ਕਰਕੇ ਉਹਨਾਂ ਦਾ ਪੂਰਬੀ ਬੰਗਾਲ ਨੂੰ ਤੋੜਿਆ, ਲੇਕਿਨ ਇਹਦੇ ਬਾਵਜੂਦ ਪਾਕਿਸਤਾਨ ਦੇ ਵਿੱਚ ਕੋਈ ਇਸ ਕਿਸਮ ਦੀ ਦਹਿਸ਼ਤਗਰਦੀ ਨਾਂ ਦੀ ਕੋਈ ਚੀਜ਼ ਨਹੀਂ ਸੀ। ਉਹਦੀ ਸ਼ੁਰੂਆਤ ਹੀ ਉਦੋਂ ਹੁੰਦੀ ਹੈ ਜਦੋਂ ਅਮਰੀਕਾ ਨੇ ਸੋਵੀਅਤ ਯੂਨੀਅਨ ਦੇ ਖਿਲਾਫ ਪ੍ਰੌਕਸੀ ਵਾਰ ਲੜੀ 1979 ਚ ਅਫਗਾਨਿਸਤਾਨ ਦੀ ਆਕੂਪੇਸ਼ਨ ਤੋਂ ਬਾਅਦ ਸੋਵੀਅਤ ਫੋਰਸਿਸ ਦੇ, ਜਦੋਂ ਦੁਨੀਆ ਭਰ ਚ ਇਹਨਾਂ ਨੇ ਇਸ ਨੂੰ ਮੁਜਾਹਿਦੀਨ ਜਿਹਨੂੰ ਹੋਲੀ ਵਾਰੀਅਰ ਕਿਹਾ ਇਹਨਾਂ ਨੇ ਕੋਇਨ ਕੀਤਾ ਮਜ਼ਹਬ ਦੇ ਨਾਂ ਤੇ। ਅਦਰਵਾਈਜ਼ ਪਾਕਿਸਤਾਨ 'ਚ ਕੋਈ ਮਜ਼ਹਬ ਦੀ ਪੋਲਿਟਿਕਸ ਨਹੀਂ ਸੀ, ਮਜ਼ਹਬ ਦੇ ਨਾਂ ਤੇ ਲੜਨ ਦੇ ਲਈ। ਔਰ ਉਹੀ ਜ਼ਮਾਨਾ ਸੀ ਕਿ ਉਸਾਮਾ ਬਿਨ ਲੈਡਨ ਵੀ ਉੱਥੇ ਗਿਆ, ਅਫਰੀਕਾ 'ਚੋਂ ਵੀ ਗਏ। ਜਦੋਂ ਤੁਸੀਂ ਹੁਣ ਇਸਲਾਮ ਦਾ ਨਾਂ ਵਰਤੋਗੇ ਤੇ ਫਿਰ ਜ਼ਾਹਰ ਹੈ ਕਿ ਉਹਨਾਂ ਨੂੰ ਲੱਗਦਾ ਸੀ ਕਿ ਵੀ ਕਿਉਂਕਿ ਸੋਵੀਅਤ ਯੂਨੀਅਨ ਇੱਕ ਕਮਿਊਨਿਸਟ ਰਜੀਮ ਸੀ ਔਰ ਉੱਥੇ ਉਹਨਾਂ ਨੂੰ ਲੱਗਦਾ ਸੀ ਵੀ ਵਾਕਿਆ ਹੀ ਅਫਗਾਨਿਸਤਾਨ ਇੱਕ ਇਸਲਾਮ 'ਚ ਬਿਲੀਵ ਕਰਨ ਵਾਲਿਆਂ ਦਾ ਮੁਲਕ, ਔਰ ਉੱਥੇ ਜਿਹੜੇ ਨਾਸਤਕ ਕਿਸਮ ਦੇ ਲੋਕ ਆਏ ਨੇ। ਔਰ ਕਿਵੇਂ ਪਾਕਿਸਤਾਨ ਨੇ ਉਸ ਪੀਰੀਅਡ 3 ਮਿਲੀਅਨ 30 ਲੱਖ ਜਿਹੜੇ ਅਫਗਾਨ ਰਿਫਿਊਜੀ ਆ ਕੇ ਪਾਕਿਸਤਾਨ ਦੇ ਖੈਬਰ ਪਖਤੂਨਵਾ ਜਿਹਨੂੰ ਅੱਜ ਕਹਿੰਦੇ ਨੇ, ਉਦੋਂ ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ ਸੀ, ਉਸ ਸੂਬੇ 'ਚ ਆ ਕੇ ਬੈਠੇ। ਹੁਣ 30 ਲੱਖ ਲੋਕਾਂ ਨੂੰ ਰੱਖਣਾ, ਔਰ ਅਸੀਂ ਦੇਖਦੇ ਹਾਂ ਕਿ ਬਾਅਦ ਜੋ ਕੁਛ ਪੋਸਟ 9/11 ਹੋਇਆ ਜਾਂ ਜਿਹੜੇ ਸੈੱਲ ਉੱਥੋਂ ਦੇ ਜਿਨ੍ਹਾਂ ਨੂੰ ਕਹਿੰਦੇ ਜੀ ਪਾਕਿਸਤਾਨ 'ਚ ਪਨਾਹ ਲੈਂਦੇ ਨੇ, ਹੁਣ 3 ਮਿਲੀਅਨ 30 ਲੱਖ ਜਿਹੜੇ ਆ ਕੇ ਬੈਠੇ ਨੇ, ਭਾਵੇਂ ਚਲੋ ਉਹਨਾਂ ਦੇ ਖਰਚੇ ਪਰਚੇ ਥੋੜੇ ਬਹੁਤ UN ਦਿੰਦਾ ਸੀ, ਉਹਨੇ ਓਵਰਆਲ ਪਾਕਿਸਤਾਨ ਦੀ ਸੁਸਾਇਟੀ ਨੂੰ ਪ੍ਰਭਾਵਿਤ ਕੀਤਾ। ਔਰ ਇਹ ਜਿਹੜੇ ਇਹਨਾਂ ਸਾਲਾਂ 'ਚ ਇੰਨੇ $ਬਿਲੀਅਨ ਦੇਣ ਦੀ ਗੱਲ ਕਰਦੇ ਨੇ, ਇਹ ਤਾਂ ਇਹਨਾਂ ਦੀਆਂ ਆਪਣੀਆਂ ਏਜੰਸੀ CIA ਔਰ ਦੂਸਰੀਆਂ ਨੇ ਪਿਸ਼ਾਵਰ ਹੋਏ ਔਰ ਦੂਸਰੀਆਂ ਥਾਵਾਂ ਹੋਣ ਉੱਥੇ ਡੇਰੇ ਲਾ ਕੇ ਟ੍ਰੇਨਡ ਕਰਕੇ। ਉਦੋਂ ਪਾਕਿਸਤਾਨ ਠੀਕ ਸੀ ਜਦੋਂ ਕਿ ਉਹ ਇਹਨਾਂ ਦੀ ਲੜਾਈ ਪ੍ਰੌਕਸੀ ਵਾਰ ਜਿਹੜੀ ਹੈ ਉਹ ਲੜ ਰਹੇ ਸੀ ਜਾ ਕੇ। ਨਤੀਜੇ ਦੇ ਤੌਰ ਤੇ ਉੱਥੇ ਹਥਿਆਰ ਵੀ ਇਲੀਗਲ ਆਏ, ਬੰਦੇ ਵੀ ਆਏ, ਇਵੈਂਚੁਅਲੀ ਕਿ ਲੜਨ ਦਾ ਕਲਚਰ ਵੀ ਪੈਦਾ ਹੋਇਆ, ਡਰੱਗਸ ਵੀ ਆਈਆਂ। ਔਰ ਫਿਰ ਇਹਨਾਂ ਨੇ ਜਦੋਂ ਐਨ ਸੋਵੀਅਤ ਯੂਨੀਅਨ ਟੁੱਟ ਗਿਆ 1999-90 ਚ ਆਉਂਦੇ ਆ 15 ਟੁਕੜੇ ਹੋ ਗਏ, ਇਹਨਾਂ ਨੇ ਹੱਥ ਉੱਥੋਂ ਧੋਤੇ, ਆਪਣੇ ਸਾਫ਼ ਕੀਤੇ, ਅਬੈਂਡਨ ਕਰਕੇ ਆ ਗਏ। ਹੁਣ ਉਹ ਜਿਹੜੀ ਅਨਫਿਨਿਸ਼ਡ ਬਿਜ਼ਨਸ ਸੀ, ਇਹੀ ਕੰਮ ਬ੍ਰਿਟਿਸ਼ ਕਲੋਨੀਅਲਸ ਨੇ ਕੀਤਾ ਕਸ਼ਮੀਰ ਦੇ ਮਾਮਲੇ 'ਚ। ਜਿਹੜੀ ਅਨਫਿਨਿਸ਼ਡ ਬਿਜ਼ਨਸ ਤੁਸੀਂ ਮੈਪ ਮੇਕਿੰਗ ਕਰ ਰਹੇ ਹੋ, ਸਿੱਖ ਕੌਮ ਨੂੰ ਫਸਾਤਾ ਵਿੱਚ ਲਾਈਨ ਖਿੱਚ ਕੇ 2 ਹਿੱਸਿਆਂ 'ਚ ਕੋਈ ਜਿਨ੍ਹਾਂ ਨੇ, ਹੁਣ ਅਸੀਂ ਜਦੋਂ ਕਹਿੰਦੇ ਆ ਵੀ ਇਹਨਾਂ ਦੀ ਦੋਸਤੀ ਕਾਹਦੀ ਦੋਸਤੀ ਹੈ ਕਿ ਵੀ ਅਸੀਂ ਤਾਂ ਗਣਾਈ ਜਾਂਦੇ ਆ ਜੀ ਫਸਟ ਵਰਲਡ ਵਾਰ 'ਚ 80,000 ਸਿੱਖ ਮਰਿਆ, ਸੈਕੰਡ ਵਰਲਡ ਵਾਰ 'ਚ ਇੰਨਾ ਮਰਿਆ। ਉੱਥੇ ਜਿਹੜਾ ਉਹ ਸਾਰੇ ਕਾਂਗਰਸੀਆਂ ਨੇ ਆਪਣੀ, ਗਾਂਧੀ ਨਹਿਰੂ ਦਾ ਆਪਣਾ ਗੰਦਾ ਰੋਲ ਹੈ, ਪਰ ਸਿੱਖ ਲੀਡਰਸ਼ਿਪ ਦਾ ਆਪਣਾ ਅਹਿਮ ਖਾਨਾ ਰੋਲ ਹੈ। ਲੇਕਿਨ ਜੇ ਕਹੀਏ ਕਿ ਜੀ ਇਹਨਾਂ ਨੂੰ ਬਹੁਤ ਸਿੱਖਾਂ ਦਾ ਫਿਕਰ ਸੀ ਜੀ ਇਹ ਸਾਡੇ ਲਈ ਵਰਲਡ ਵਾਰ 'ਚ ਮਰੇ, ਉੱਥੇ ਛੱਡ ਆਇਆ ਉਹਨਾਂ ਦੇ ਹਵਾਲੇ ਕਰ ਆਏ ਹਿੰਦੂਆਂ ਦੇ, ਔਰ ਜਿਹਦੇ 'ਚੋਂ ਅਸੀਂ ਅੱਜ ਸਫ਼ਰ ਕਰ ਰਹੇ ਹਾਂ 70 ਸਾਲ ਬਾਅਦ। ਸੋ ਇਹੀ ਹਾਲ ਜਿਹੜਾ ਹੈ ਉੱਥੇ ਹੋਇਆ, ਅਮਰੀਕਾ ਨੇ ਕੀਤਾ, ਉਹਨਾਂ ਨੂੰ ਛੱਡਤਾ ਉੱਥੇ। ਔਰ ਨਤੀਜੇ ਦੇ ਤੌਰ ਤੇ ਤਾਲਿਬਾਨ ਖੜੇ ਹੋ ਗਏ, ਸਿਵਲ ਵਾਰ ਹੋਈ, ਉੱਥੋਂ ਜਿਹੜੇ ਤਾਜ਼ਕ ਓਰੀਜਨ ਵਾਲੇ ਲੜਦੇ ਰਹੇ। ਕਿੰਨੇ ਮਿਲੀਅਨ ਅਫਗਾਨ ਪਾਕਿਸਤਾਨ ਸਫ਼ਰ ਕਰ ਰਹੇ, ਅਫਗਾਨ ਇੱਕ ਦੂਜੇ ਦੇ ਗਲ ਪੈ ਰਹੇ ਨੇ, ਉਹਨਾਂ ਵਿਚਾਰਿਆਂ ਦਾ ਕਿੰਨੇ ਮਿਲੀਅਨ ਉਹ ਮਾਰੇ ਗਏ, ਕਿੰਨੇ ਉਸ ਜੰਗ ਦੀ ਬਦੌਲਤ ਜਿਹੜੇ ਨੇ ਉਹ ਹੈਂਡੀਕੈਪ ਹੋਏ, ਉਹਨਾਂ ਦੇ ਬੱਚੇ ਉਹ ਜਿਹੜੇ ਟੋਏ ਹੁੰਦੇ ਨੇ ਜਿਨ੍ਹਾਂ ਨੂੰ ਬੂਬੀ ਟਰੈਪ ਕੇ ਕੀ ਉਹਨਾਂ ਨੂੰ ਕਹਿੰਦੇ ਨੇ, ਉਹਦੇ ਥੱਲੇ ਜਿਹੜਾ ਉਹ ਹੁਣ ਤੱਕ ਵੀ ਉੱਥੋਂ ਨਿਕਲਦੇ ਨੇ ਔਰ ਉਹ ਕਿਸੇ ਦੀ ਲੱਤ ਉੱਡ ਜਾਂਦੀ ਹੈ, ਕਿਸੇ ਦੀ ਬਾਂਹ ਉੱਡ ਜਾਂਦੀ ਹੈ। ਫਿਰ ਗੱਲ ਇੱਥੇ ਨਹੀਂ ਮੁੱਕੀ ਹੈ, ਤੁਸੀਂ ਜਦੋਂ ਛੱਡ ਆਏ ਹੋ ਫਿਰ ਉਸ ਤੋਂ ਬਾਅਦ 9/11 ਦੀ ਹੁਣ ਜ਼ਾਹਰ ਹੈ ਕਿ ਪਾਕਿਸਤਾਨ ਦਾ ਕਿੰਨਾ ਵੱਡਾ ਬਾਰਡਰ ਅਫਗਾਨਿਸਤਾਨ ਨਾਲ ਲੱਗਦਾ, ਉਹ ਲੜਾਕੇ ਲੋਕ ਨੇ, ਉਹਨਾਂ ਨੇ ਆਪਣਾ ਇੰਟਰਸਟ ਵਾਚ ਕਰਨਾ ਸੀ, ਉਹਨਾਂ ਨੇ ਕੋਈ ਨਾ ਕੋਈ ਧਿਰ ਖੜੀ ਕਰਨੀ ਸੀ ਔਰ ਉਹ ਆਊਟ ਆਫ ਕੰਟਰੋਲ ਹੋਈ ਜ਼ਾਹਰ ਹੈ।
ਸੋ ਪੋਸਟ 9/11 ਫਿਰ ਜਦੋਂ ਇਹ ਇਹਨਾਂ ਦੀ ਗਈ ਥ੍ਰੈਟਨਿੰਗ ਲਾਈਨ ਜੀ ਅਸੀਂ ਪਾਰਕਿੰਗ ਲੋਟ ਬਣਾ ਦੇਾਂਗੇ ਈਦਰ ਯੂ ਆਰ ਵਿਦ ਅਸ ਅਗੇਨ ਪਾਕਿਸਤਾਨ ਜਿਹੜਾ ਉਹਨੂੰ ਇਹ ਭੁੱਲ ਗਿਆ ਕਿ ਭਾਈ ਸਾਡੇ ਇੱਕ ਸੂਬੇ 'ਚ ਮੈਜੋਰਟੀ ਲੋਕ ਪਖਤੂਨ ਓਰੀਜਨ ਦੇ ਨੇ ਔਰ ਉਹਨਾਂ ਦੇ ਅਫਗਾਨ ਟ੍ਰਾਈਬਸ ਦੇ ਇੱਕ ਆਪਣੇ ਕਰੈਕਟਰ ਨੇ ਆਪਣੇ ਉਹਨਾਂ ਦੇ ਜੰਗਜੂ ਵੀ ਔਰ ਦੋਸਤ ਔਰ ਦੁਸ਼ਮਣ ਦੀ ਉਹਨਾਂ ਦੀ ਆਪਣੀ ਡੈਫੀਨੇਸ਼ਨ ਹੈ ਲੇਕਿਨ ਫਿਰ ਵੀ ਪਾਕਿਸਤਾਨ ਇਹਨਾਂ ਦੀ ਬੈਂਡ ਵੈਗਨ ਤੇ ਚੜ੍ਹਿਆ ਔਰ ਕਿੰਨੇ ਵੱਡੇ ਸਫਰਰ ਨੇ ਕਿੰਨੇ ਹਜ਼ਾਰ ਜਿਹੜੇ ਸਿਵਿਲੀਅਨ ਮਾਰੇ ਗਏ ਕਿੰਨੇ ਦੂਸਰੇ ਰਹੇ ਔਰ ਪਾਕਿਸਤਾਨ ਨੇ ਉਹ ਡਰੋਨ ਅਟੈਕ ਹੋਣ ਇੰਟੈਲੀਜੈਂਸ ਸ਼ੇਅਰਿੰਗ ਹੋਏ ਦੂਜੀ ਤੀਜੀ ਹੋਏ ਠੀਕ ਹੈ ਉਹਨਾਂ ਨੇ ਆਪਣਾ ਇੰਟਰਸਟ ਵੀ ਵਾਚ ਕਰਨਾ ਹੈ ਆਪਣੇ ਨਿਊਕਲੀਅਰ ਅਸਾਸੇ ਜਿਹੜੇ ਜੌਹਰੀ ਹਥਿਆਰ ਨੇ ਉਹਨਾਂ ਤੱਕ ਹੱਥ ਨਾ ਪਹੁੰਚੇ ਦੂਜਾ ਇੰਡੀਆ ਦੇ ਨਾਲ ਜਿਸ ਕਿਸਮ ਦਾ ਅਮਰੀਕਾ ਦੀ ਰਿਲੇਸ਼ਨਸ਼ਿਪ ਡਿਵੈਲਪ ਹੋਣੀ ਸ਼ੁਰੂ ਹੋ ਗਈ ਉਸ ਤੋਂ ਵੀ ਉਹ ਖੌਫਜ਼ਦਾ ਸੀ ਔਰ ਇਧਰ ਕਸ਼ਮੀਰ ਦਾ ਜਿਹੜਾ ਪਾਰਟ ਹੈ ਉਵੇਂ ਹੀ ਲਟਕ ਰਿਹਾ ਸੀ ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਇਸ ਸਟੇਜ ਤੇ ਆ ਕੇ ਹਾਂ ਜਿਹੜੀ ਗੱਲ ਮੈਂ ਕਹਿ ਰਿਹਾ ਵੀ ਇਹ ਇਸ ਵੇਲੇ ਵਾਰ ਆਫ ਨਰਵਸ ਹੈ ਅਮਰੀਕਾ ਦੀ ਫਰਸਟ੍ਰੇਸ਼ਨ ਇਹ ਹੈ ਕਿ ਅਫਗਾਨਿਸਤਾਨ 'ਚ ਨੈਟੋ ਫੋਰਸਿਸ ਅਮਰੀਕਨ ਫੋਰਸਿਸ ਹਾਰ ਚੁੱਕੀਆਂ ਨੇ ਜੰਗ ਪਾਕਿਸਤਾਨ ਦਾ ਅਪਰ ਹੈਂਡ ਹੈ ਉਧਰੋਂ ਪਾਕਿਸਤਾਨ ਚਾਈਨਾ ਰਸ਼ੀਆ ਇਹ ਨੇੜੇ ਆਏ ਨੇ ਔਰ ਜਿਵੇਂ ਇਸਲਾਮਾਬਾਦ ਡੈਕਲੇਰੇਸ਼ਨ 6 ਦੇਸ਼ਾਂ ਦੀ ਹੋਈ ਕਸ਼ਮੀਰ ਮੁੱਦੇ ਦੇ ਉੱਤੇ ਕਿ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਚਾਹੀਦਾ ਭਾਰਤ ਵਾਲੇ ਆਪਣੀ ਸ਼ਰਾਰਤ ਤੇ ਨੇ ਉਹ ਪੈਨਿਕਡ ਨੇ ਲੇਕਿਨ ਇੰਡੀਅਨਸ ਨੂੰ ਇਹ ਦੇਖ ਲੈਣਾ ਚਾਹੀਦਾ ਹੈ ਕਿ ਜੇ ਪਾਕਿਸਤਾਨ ਆਪਣੀ ਯਾਰੀ ਨਿਭਾਉਣ ਦੇ ਮਾਮਲੇ 'ਚ ਅਮਰੀਕਾ ਨਾਲ ਇਸ ਹੱਦ ਤੱਕ ਜਾਣ ਤੋਂ ਬਾਅਦ ਵੀ ਅੱਜ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਤੇ ਭਾਰਤੀ ਇਹ ਕਿਹੜੇ ਬਾਗ ਦੀ ਮੂਲੀ ਨੇ ਇਹ ਤਾਂ ਅਫਗਾਨਿਸਤਾਨ 'ਚ ਫੌਜ ਭੇਜਣ ਨੂੰ ਤਿਆਰ ਨਹੀਂ ਹੈਗੇ ਇੰਡੀਅਨਸ ਪਾਕਿਸਤਾਨ ਨੇ ਤਾਂ ਆਪਣਾ ਸਭ ਕੁਝ ਐਟ ਸਟੇਕ ਲਾਇਆ ਹਾਲਾਂਕਿ ਕੋਈ ਭਾਰਤ 'ਚ ਪਠਾਣਾ ਦਾ ਸੂਬਾ ਨਹੀਂ ਹੈ ਕਿ ਵੀ ਉਹਨਾਂ ਨੇ ਇੱਥੇ ਤਾਂ ਇੱਕ ਪੂਰਾ ਸੂਬਾ ਉਹਨਾਂ ਦਾ ਜਿਨ੍ਹਾਂ ਦੀ ਆਬਾਦੀ ਔਰ ਜਿਹੜੇ ਈਵਨ ਪਾਕਿਸਤਾਨ ਆਰਮੀ 'ਚ ਕਿੰਨੀ ਵੱਡੀ ਗਿਣਤੀ 'ਚ ਪੰਜਾਬੀਆਂ ਤੋਂ ਬਾਅਦ ਦੂਸਰੇ ਨੰਬਰ ਤੇ ਪਠਾਨ ਲੇਕਿਨ ਜੇ ਇਹਦੇ ਬਾਵਜੂਦ ਪਾਕਿਸਤਾਨ ਦੇ ਨਾਲ ਇਹ ਸਲੂਕ ਹੋ ਸਕਦਾ ਹੈ ਤੇ ਫਿਰ ਭਾਰਤ ਵੀ ਇਹ ਦੇਖੇ ਵੀ ਬਗਾਨੇ ਪੁੱਤ ਦੇ ਕਹਿਣ ਤੇ ਉਹ ਆਪਣੇ ਗਵਾਂਢੀ ਦੇ ਨਾਲ ਇਸ ਕਿਸਮ ਦਾ ਵਰਤਾਰਾ ਨਾ ਕਰਨ ਰਾਦਰ ਇਹਨਾਂ ਨੂੰ ਆਊਟ ਆਫ ਦਾ ਬਾਕਸ ਦੇਖੋ ਅਫਗਾਨਿਸਤਾਨ 'ਚ ਕਿਉਂ ਪਾਕਿਸਤਾਨ ਦੇ ਇੰਟਰਸਟ ਨੇ ਬਾਰਡਰ ਇੰਟਰਸਟ ਹੈ ਉਹਨਾਂ ਦੇ ਲੋਕ ਨੇ ਉਹਨਾਂ ਦਾ ਸਟ੍ਰੈਟੇਜਿਕ ਇੰਟਰਸਟ ਹੈ ਉੱਥੇ ਅਮਰੀਕਾ ਵੀ ਇਹ ਦਬਾਅ ਇਹ ਵਾਰ ਆਫ ਨਰਵਸ ਪ੍ਰੈਸ਼ਰ ਟੈਕਟਿਕ ਨੇ ਕਿ ਵੀ ਤੁਸੀਂ ਜਿਹੜੀ ਪਾਈ ਹੈ ਉਹਦੇ 'ਚ ਸਾਡਾ ਸ਼ੇਅਰ ਕਿੱਥੇ ਹੈ ਔਰ ਵੱਡਾ ਸ਼ੇਅਰ ਸਾਨੂੰ ਦਿਓ ਇਹ ਕੋਈ ਇਹ ਨਹੀਂ ਹੈ ਜੀ ਐਂਡ ਹੋ ਗਿਆ ਔਰ ਪਾਕਿਸਤਾਨ ਨੇ ਮੈਂ ਸਮਝਦਾ ਵੀ ਜਿਹੜਾ ਉਹਨਾਂ ਦਾ ਪਹਿਲਾ ਰਿਐਕਸ਼ਨ ਹੈ ਉਹ ਮੈਚਿਓਰ ਹੈ ਕਿ ਉਹਨਾਂ ਨੇ ਨਾਰਥ ਕੋਰੀਆ ਜਾਂ ਈਰਾਨ ਵਾਂਗ ਰਿਐਕਟ ਨਹੀਂ ਕੀਤਾ ਬਟ ਮੈਨੂੰ ਇਹ ਲੱਗਦਾ ਹੈ ਵੀ ਆਮ ਲੋਕਾਂ ਦੇ ਲਈ ਜਿਨ੍ਹਾਂ ਦੇ ਵਿੱਚ ਇੰਨਾ ਪ੍ਰੋਪੇਗੈਂਡਾ ਹੈ ਵੈਸਟਰਨ ਵਰਲਡ ਦਾ ਵੀ ਔਰ ਇੰਡੀਅਨਸ ਦਾ ਵੀ ਹੈ ਜੀ ਪਾਕਿਸਤਾਨ ਐਪੀ ਸੈਂਟਰ ਬਣ ਗਿਆ ਦਹਿਸ਼ਤਗਰਦੀ ਦਾ ਇਹ ਉਹ ਪਾਕਿਸਤਾਨ ਨੂੰ ਆਪਣਾ ਕੇਸ ਜਿਹੜਾ ਹੈ ਉਹ ਠੀਕ ਢੰਗ ਨਾਲ ਪ੍ਰੈਜ਼ੈਂਟ ਕਰਨ ਦੀ ਲੋੜ ਹੈ ਐਗਜ਼ੈਕਟ ਫਿਗਰਸ ਉਹਨਾਂ ਦੀਆਂ ਕੀ ਕੈਜੂਅਲਟੀਜ਼ ਨੇ ਕੀ ਹੋਇਆ ਉਹਨਾਂ ਦੇ ਕਿਤੇ ਥੋੜੇ ਪਾਕਿਸਤਾਨ ਦੇ ਵਿੱਚ ਪਿਸ਼ਾਵਰ ਦੇ ਵਿੱਚ ਸਟੂਡੈਂਟਸ ਨੂੰ ਜਾ ਕੇ ਉਹਨਾਂ ਨੇ ਦਹਿਸ਼ਤਗਰਦਾਂ ਨੇ ਕੀਤਾ ਕਿਉਂਕਿ ਇਹ ਕਲਚਰ ਕਿਹਨੇ ਖੜਾ ਕੀਤਾ ਔਰ ਹੁਣ ਜੇ ਤੁਸੀਂ ਕਹੋ ਜੀ ਕਿ ਵੀ ਸਾਰੇ ਉਹ ਜਿਹਨੂੰ ਪੰਜਾਬੀ 'ਚ ਕਹਿੰਦੇ ਨੇ ਵੀ ਡਿੱਗੀ ਖੋਤੇ ਤੋਂ ਗੁੱਸਾ ਘੁਮਿਆਰ ਤੇ ਕਿ ਵੀ ਤੁਹਾਡੀਆਂ ਆਪਣੀਆਂ ਨੀਤੀਆਂ ਤੁਹਾਨੂੰ ਇਹ ਪਤਾ ਨਹੀਂ ਲੱਗਦਾ ਵੀ ਤੁਸੀਂ ਕਰਨਾ ਕੀ ਹੈ ਜੰਗ ਤੁਸੀਂ ਉੱਥੇ ਹਾਰੀ ਹੈ ਪਾਕਿਸਤਾਨ ਨੂੰ ਤੁਸੀਂ ਹੁਣ ਇਹ ਦੋਸ਼ ਦੇ ਕੇ ਕਿ ਜੀ ਉਹ ਸਾਰਾ ਇਵੇਂ ਨਹੀਂ ਹੈ ਇਨ ਦਾ ਐਂਡ ਆਫ ਦਾ ਡੇ ਅਲਟੀਮੇਟਲੀ ਜਿਹੜੀਆਂ ਸਿਆਸਤ ਦੇ ਵਿੱਚ ਚੇਂਜਸ ਹੁੰਦੀਆਂ ਨੇ ਅਫਗਾਨਿਸਤਾਨ ਦੇ ਵਿੱਚ ਜੋ ਕੁਝ ਵੀ ਹੋਏਗਾ ਉਹਦੇ 'ਚ ਜ਼ਾਹਿਰ ਹੈ ਪਾਕਿਸਤਾਨ ਦਾ ਅਫਗਾਨਿਸਤਾਨ ਇੱਕ ਇੰਡੀਪੈਂਡੈਂਟ ਮੁਲਕ ਹੈ ਉਹ ਰਹਿਣਾ ਵੀ ਚਾਹੀਦਾ ਲੇਕਿਨ ਪਾਕਿਸਤਾਨ ਨੇ ਆਪਣਾ ਇੰਟਰਸਟ ਜ਼ਰੂਰ ਵਾਚ ਕਰਨਾ ਕਿ ਕਿਸ ਕਿਸਮ ਦਾ ਰਜੀਮ ਹੋਏ ਇਹ ਨਾ ਹੋਏ ਕਿ ਪੋਸਟ ਸੋਵੀਅਤ ਯੂਨੀਅਨ ਕਲੈਪਸ ਵਾਂਗ ਉੱਥੇ ਉਸ ਕਿਸਮ ਦੀ ਸਿਵਲ ਵਾਰ ਜਿਹੜੀ ਕਿ ਅਲਟੀਮੇਟਲੀ ਪਾਕਿਸਤਾਨ ਨੂੰ ਪ੍ਰਭਾਵਿਤ ਕਰਦੀ ਸੋ ਕੁੱਲ ਮਿਲਾ ਕੇ ਅਸੀਂ ਇਹਦੇ ਚੋਂ 2-3 ਪਾਰਟ ਕਿਉਂਕਿ ਇਧਰ ਇਹ ਗੇਮ ਇੰਡੀਆ ਨਾਲ ਵੀ ਚੱਲ ਰਹੀ ਹੈ ਨਾਲ ਦੀ ਨਾਲ ਇੱਕ ਥਾਂ ਖਬਰ ਲੱਗੀ ਹੋਈ ਹੈ ਕਿ 2+2 ਡਾਇਲੌਗ ਇੰਡੀਆ ਔਰ ਅਮਰੀਕਾ ਦਾ ਅਪ੍ਰੈਲ ਮਹੀਨੇ 'ਚ ਹੋਏਗਾ ਜਿਹਦੇ 'ਚ ਸੁਸ਼ਮਾ ਸਵਰਾਜ ਔਰ ਉਹ ਨਿਰਮਲਾ ਕੇ ਕੌਣ ਡਿਫੈਂਸ ਮਿਨਿਸਟਰ ਬਣਾਈ ਹੈ ਉਹ ਅਮਰੀਕਾ ਦੇ ਸੈਕਟਰੀ ਆਫ ਸਟੇਟ ਔਰ ਡਿਫੈਂਸ ਸੈਕਟਰੀ ਆਫ ਡਿਫੈਂਸ ਨਾਲ ਗੱਲਬਾਤ ਹਥਿਆਰਾਂ ਦੀ ਲੱਗਦੇ ਕਿ ਜੀ ਸਾਡੇ ਨਾਲ ਤੁਸੀਂ ਪੀਸ ਮੀਲ ਸਾਨੂੰ ਹਥਿਆਰ ਨਾ ਦਿਓ ਸਾਡੇ ਨਾਲ ਇੱਕ ਜਿਹੜਾ 1 ਬਲੌਕ ਕਰਕੇ ਆਪਣਾ ਸਮਝੌਤਾ ਕਰੋ ਉਧਰੋਂ ਅੰਡਰਹੈਂਡ ਡਿਪਲੋਮੇਸੀ ਇਹ ਵੀ ਹੈ ਕਿ ਅਜੀਤ ਡੋਵਲ ਆਪਣਾ ਜਿਹੜਾ ਕਾਊਂਟਰ ਪਾਰਟ ਹੈ ਪਾਕਿਸਤਾਨ ਦਾ ਉਹਦੇ ਨਾਲ ਖੁਫੀਆ ਮੀਟਿੰਗ ਉਹਨੇ ਥਾਈਲੈਂਡ ਦੇ ਵਿੱਚ ਕੀਤੀ
ਔਰ ਉਹਦੇ 'ਚ ਉਹਨਾਂ ਨੇ ਸਵੀਟ ਐਂਡ ਹਨੀ, ਬੜੀਆਂ ਪਲੇਜ਼ੈਂਟ ਟੋਨ ਔਰ ਟੈਨਰ ਜਿਹੜਾ ਉਹ ਬੜਾ ਪਲੇਜ਼ੈਂਟ ਸੀ। ਸੋ ਇਹ ਡਿਪਲੋਮੇਸੀ, ਇਹ ਬਿਹਾਈਂਡ ਜਿਹੜੀ ਹੈ ਡਿਪਲੋਮੇਸੀ ਚੱਲ ਰਹੀ ਹੁੰਦੀ ਹੈ, ਇਹ ਪ੍ਰੈਸ਼ਰ ਟੈਕਟਿਕ ਹੈ। ਔਰ ਪਾਕਿਸਤਾਨ ਇੱਕ ਨਿਊਕਲੀਅਰ ਕੰਟਰੀ ਹੈ ਔਰ ਉਹਨੇ ਕੋਸ਼ਿਸ਼ ਉਹਨਾਂ ਦੀ ਰਹੀ ਹੈ ਇਸ ਸਾਰੇ ਪੀਰੀਅਡ ਦੇ ਵਿੱਚ, ਉਹਨਾਂ ਨੇ ਕਦੇ ਕੋਈ ਇੰਟਰਨੈਸ਼ਨਲ ਲਾਅ ਨੂੰ ਡਿਫਾਈ ਨਹੀਂ ਕੀਤਾ ਹੈ। ਔਰ ਜੇ ਇਸ ਸਾਰੇ ਦੇ ਬਾਵਜੂਦ ਸਿਰਫ ਇਸ ਕਰਕੇ ਕਿ ਜੀ ਅਸੀਂ ਬੁਲਿੰਗ ਕਰਕੇ ਕਿਸੇ ਨੂੰ ਜਿਹੜਾ ਉਹਨਾਂ ਦੇ ਗੋਡੇ ਲਵਾ ਦੇਾਂਗੇ, ਇਹ ਨੀਤੀ ਠੀਕ ਨਹੀਂ ਹੈ। ਨਾਰਥ ਕੋਰੀਆ ਨਾਲ ਕੀ ਹੋਇਆ, ਜ਼ਾਹਿਰ ਹੈ ਕਿ ਵੀ ਉੱਥੇ ਫਿਰ 50s ਦੇ ਵਿੱਚ ਕੋਰੀਅਨ ਵਾਰ ਹੋਈ, ਜਦੋਂ ਇਹੀ ਬੁਲਿੰਗ ਲਾਈਨ ਚਾਈਨਾ ਦੇ ਮਿਲੀਅਨਸ ਮਾਰੇ ਗਏ। ਅਮਰੀਕਾ ਦੇ ਜੇ ਤੁਸੀਂ ਵਾਸ਼ਿੰਗਟਨ DC ਜਾਓ, ਜੇ 60,000 ਦੇ ਕਰੀਬ ਵਿਤਨਾਮ ਦੇ ਵਿੱਚ ਮਾਰੇ ਗਏ। ਸ਼ੋਲਜਰਸ ਦਾ ਵਾਰ ਮੈਮੋਰੀਅਲ ਹੈ, ਇੰਨੇ ਤੋਂ ਜ਼ਿਆਦਾ ਜਿਹੜੇ ਨੇ ਉਹ ਕੋਰੀਅਨ ਵਾਰ ਮੈਮੋਰੀਅਲ ਵੀ ਬਣਿਆ ਹੋਇਆ। UN ਦੇ ਥੱਲੇ ਉਹ ਲੜੀ ਗਈ ਲੜਾਈ, ਕਿੰਨੇ ਲੋਕ ਮਰੇ। ਸੋ ਅਸੀਂ ਸਮਝਦੇ ਹਾਂ, ਸਾਨੂੰ ਇਸ ਗੱਲ ਦਾ ਫਿਕਰ ਹੈ, ਕਿਉਂਕਿ ਅਸੀਂ ਇਹ ਨਹੀਂ ਹੈ ਕਿ ਕੋਈ ਇਕੱਲਾ ਸਿਰਫ ਪਾਕਿਸਤਾਨ ਦੀ ਹਮਦਰਦੀ ਦੇ ਨਾਤੇ, ਸਾਡਾ ਆਪਣਾ ਹੋਮਲੈਂਡ ਹੈ, ਅਸੀਂ ਸੈਂਡਵਿਚਡ ਹੈ ਪਾਕਿਸਤਾਨ ਔਰ ਇੰਡੀਆ ਦੋਨੋਂ ਹੀ ਨਿਊਕਲੀਅਰ ਪਾਵਰਸ, ਔਰ ਅਸੀਂ ਇਹ ਵਾਚ ਕਰਨਾ ਹੈ, ਦੇਖਣਾ ਹੈ। ਔਰ ਬੀਇੰਗ ਅਮਰੀਕਨ, ਸਾਡੇ ਅਮਰੀਕਾ ਦੇ ਨਾਲ ਵੀ ਇੰਟਰਸਟ ਨੇ, ਔਰ ਅਸੀਂ ਇਹ ਸਮਝਦੇ ਹਾਂ ਕਿ ਵੀ ਅਮਰੀਕਾ ਦੇ ਵਿੱਚ ਕੋਈ ਅਮਰੀਕਾ ਦੇ ਆਪਣੇ ਇੰਟਰਸਟ 'ਚ ਹੈ ਕਿ ਉਹਨਾਂ ਦੇ ਉੱਥੇ ਜਿਹੜਾ ਸੈਂਟਰਲ ਏਸ਼ੀਆ ਦੇ ਵਿੱਚ ਵੀ ਔਰ ਉੱਥੇ ਵੀ ਉਹ ਠੀਕ ਲਾਈਨ ਨੂੰ ਟੋ ਕਰਨ। ਕਿਉਂਕਿ ਜਦੋਂ ਅਸੀਂ ਯੂਰਪੀਅਨ ਕੰਟਰੀਜ਼ ਦੀ ਗੱਲ ਕਰਦੇ ਹਾਂ, ਯੂਰਪ ਦੀ ਕਰੂਸੇਡਸ ਦੀ ਹਿਸਟਰੀ ਹੈ, ਉਹਨਾਂ ਦੀ ਇੱਕ ਆਪਣੀ ਲੜਾਈ ਹੈ। ਅਮਰੀਕਾ ਨੇ ਕਦੇ ਬਾਹਰ ਜਾ ਕੇ ਅਦਰ ਦੈਨ ਫਿਲੀਪੀਨ ਜਾਂ ਸਾਊਥ ਅਮਰੀਕਾ 'ਚ ਕੋਈ ਅਮਰੀਕਾ ਦੀ ਜਿਹੜੀ ਹੈ ਉਹ ਪਿਛਲੇ 200-300 ਸਾਲ ਦੀ ਹਿਸਟਰੀ ਜਿਹਨਾਂ ਨੇ ਕੋਈ ਦੁਨੀਆ ਕੋਲੋਨਾਈਜ਼ ਨਹੀਂ ਕੀਤੀ ਹੋਈ। ਸੋ ਇਹ ਖਾਮ-ਖਾ ਜੇ ਕਰੂਸੇਡਰ ਮੈਂਟੈਲਿਟੀ ਦੇ ਵਿੱਚ ਆਣਗੇ ਜਾਂ ਇਸ ਕਿਸਮ ਦੇ ਇੰਟਰਸਟ, ਉੱਥੇ ਨਾਜ਼ੀਆਂ ਦੀ ਆਈਡੀਓਲੋਜੀ ਵਾਲੇ ਇੰਡੀਆ ਦੇ ਨਾਲ ਕਿਵੇਂ ਅਮਰੀਕਾ ਦੀ ਸਾਂਝ ਭਿਆਲੀ ਹੋ ਸਕਦੀ। ਤੋ ਜਿਹਨੇ ਵੀ ਮਾੜਾ ਮੋਟਾ ਆਪਣੇ ਤੁਸੀਂ ਰਿਸਰਚ ਸਕਾਲਰਸ ਨੂੰ ਲਾਓ, RSS ਦਾ 94 ਸਾਲ ਦੀ ਹਿਸਟਰੀ ਦੇਖਣ ਲਈ, ਗੋਲਵਲਕਰ ਤੋਂ ਲੈ ਕੇ ਮੋਦੀ ਤੱਕ। ਔਰ ਇਹ ਨਹੀਂ ਹੈ ਵੀ ਅਮਰੀਕਨਾਂ ਨੂੰ ਪਤਾ ਨਹੀਂ ਹੈ, ਜੇ ਪਤਾ ਨਾ ਹੁੰਦਾ ਤਾਂ ਫਿਰ 2002 ਤੋਂ 2014 ਤੱਕ 12 ਸਾਲ ਮੋਦੀ ਦੇ ਅਮਰੀਕਾ ਦਾਖਲੇ ਤੇ ਪਾਬੰਦੀ ਨਾ ਹੁੰਦੀ। ਸੋ ਕਈ ਵਾਰੀ ਸ਼ਾਰਟ ਟਰਮ ਇੰਟਰਸਟ ਅਮਰੀਕਾ ਨੂੰ ਲੱਗਦਾ ਵੀ ਇਹਨੂੰ ਸਨੱਬ ਕਰੋ, ਪਰ ਲੌਂਗ ਟਰਮ 'ਚ ਮੈਂ ਸਮਝਦਾ ਵੀ ਸਾਊਥ ਏਸ਼ੀਆ ਦੇ ਵਿੱਚ ਔਰ ਈਵਨ ਇਸਲਾਮਿਕ ਵਰਲਡ ਦੇ ਵਿੱਚ ਪਾਕਿਸਤਾਨ, ਔਰ ਖਾਸ ਤੌਰ ਤੇ ਜਦੋਂ ਅਸੀਂ ਖਾਲਿਸਤਾਨ ਦੀ ਗੱਲ ਵੀ ਕਰਦੇ ਹਾਂ, ਜੇ ਅਮਰੀਕਨਸ ਦੀ ਪਾਲਿਸੀ ਪ੍ਰੈਗਮੈਟਿਕ ਹੋਏਗੀ, ਵੈਲ ਗਰਾਊਂਡਡ ਹੋਏਗੀ ਇਨ ਰਿਐਲਿਟੀ, ਤੇ ਉਹਦੇ ਨਤੀਜੇ ਹੋਰ ਹੋਣਗੇ। ਤੇ ਜੇ ਤੁਸੀਂ ਸਿਰਫ ਅਮਰੀਕਨਾਂ ਨੂੰ ਬਾਕੀ ਪਾਸਿਆਂ ਦੀ ਤੁਹਾਡੀ ਫੇਲਿਅਰ ਹੋ ਰਹੀ ਹੈ, ਉਹਨੂੰ ਕਵਰ ਕਰਨ ਦੇ ਲਈ ਤੁਸੀਂ ਹੋਰ ਇਸ ਕਿਸਮ ਦੀਆਂ ਤੇਜ਼ ਤਰਾਰ ਬਿਆਨਬਾਜ਼ੀਆਂ ਕਰਨੀਆਂ ਨੇ, ਇਹ ਤਾਂ ਫਿਰ ਉਹਨਾਂ ਲੋਕਾਂ ਦੇ ਹੀ ਹੱਥ ਮਜ਼ਬੂਤ ਕਰਦਾ ਹੈ, ਉਹਨਾਂ ਮੁਲਕਾਂ 'ਚ ਬੈਠੇ ਵੀ ਪਾਕਿਸਤਾਨ ਦੇ ਜਿਹੜੇ ਦਹਿਸ਼ਤਗਰਦੀ 'ਚ ਯਕੀਨ ਰੱਖਦੇ ਨੇ, ਜਿਹੜੇ ਕਨਫਰੰਟੇਸ਼ਨ 'ਚ ਯਕੀਨ ਰੱਖਦੇ ਨੇ। ਉਹਨਾਂ ਨੇ ਕਹਿਣਾ ਆਹ ਦੇਖ ਲਓ ਜੀ, ਅਮਰੀਕਾ ਨਾਲ ਤੁਸੀਂ ਯਾਰੀ ਦਾ ਆਹ ਮੁੱਲ ਖੱਟਿਆ ਤੇ ਹੁਣ ਕਰੋ, ਅਸੀਂ ਆਹ ਕਰ ਦਿਆਂਗੇ, ਉਹ ਕਰ ਦਿਆਂਗੇ। ਉਹਨਾਂ 'ਚ ਕਿਹੜੀ ਇਸ ਕਿਸਮ ਦੇ ਲੋਕਾਂ ਦੀ ਕਮੀ ਹੈ। ਸੋ ਅਸੀਂ ਸਮਝਦੇ ਹਾਂ ਕਿ ਇਸ ਗੱਲ ਨੂੰ ਇਹ ਪਾਕਿਸਤਾਨ ਦੇ ਪਾਲਿਸੀ ਮੇਕਰ, ਲਾਅ ਮੇਕਰ, ਡਿਸੀਜਨ ਮੇਕਰ ਇੱਕ ਬੈਲੈਂਸਡ ਅਪਰੋਚ ਜਿਵੇਂ ਲਈ ਹੈ, ਪਰ ਆਪਣਾ ਕੇਸ ਪ੍ਰੋਪਰਲੀ ਆਮ ਉਹਨਾਂ ਲੋਕਾਂ ਤੱਕ ਜਿਨ੍ਹਾਂ ਨੂੰ ਦੁਨੀਆ 'ਚ ਪਤਾ ਨਹੀਂ ਹੈ ਕਿ ਪਾਕਿਸਤਾਨ ਦੀ ਕੀ ਕੁਰਬਾਨੀ ਹੈ ਇਸ ਸਾਰੇ ਅਮਰੀਕਾ ਨਾਲ ਰਿਲੇਸ਼ਨਸ਼ਿਪ ਜਿਹੜੀ ਪਾਕਿਸਤਾਨ ਦੀ ਪਿਛਲੇ 70 ਸਾਲ ਤੋਂ ਰਹੀ, ਉਹਦੇ 'ਚ ਪਾਕਿਸਤਾਨ ਨੇ ਕੀ ਨਹੀਂ ਕੀਤਾ, ਔਰ ਇਹਦੇ ਬਾਵਜੂਦ ਕਿ ਉਹਨਾਂ ਦੇ ਇਨਰ ਕ੍ਰਾਈਸਿਸ ਜਿਹੜੇ ਨੇ ਉਹ ਚੱਲਦੇ ਰਹੇ ਨੇ, ਉਹਨਾਂ ਨੇ ਕਦੇ ਵੀ ਉਹ ਇੰਟਰਨੈਸ਼ਨਲ ਲਾਅ ਹੋਏ, UN ਦੀ ਸੁਪਰਾਮੇਸੀ ਹੋਏ ਜਾਂ ਇੰਟਰਨੈਸ਼ਨਲ ਕਨਵੈਨਸ਼ਨਸ ਹੋਣ, ਉਹਨਾਂ ਨੂੰ ਵਾਇਓਲੇਟ ਨਹੀਂ ਕੀਤਾ। ਇਹਦੇ ਉਲਟ ਇੰਟਰਨੈਸ਼ਨਲ ਕਮਿਊਨਿਟੀ ਨੇ ਜੇ ਕਸ਼ਮੀਰ ਦਾ ਇਸ਼ੂ ਰਿਜ਼ੋਲਵ ਕਰਵਾ ਦਿੰਦੇ ਜਾਂ ਕਰਵਾ ਦੇਣ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਥੱਲੇ, ਭਾਰਤ ਦੇ ਨਾਲ ਪ੍ਰੋਬਲਮ ਨਹੀਂ ਰਹਿੰਦੀ। ਔਰ ਇਸੇ ਤਰ੍ਹਾਂ ਅਫਗਾਨਿਸਤਾਨ ਇੱਕ ਉਸ ਕਿਸਮ ਦਾ ਖਿੱਤਾ ਹੈ, ਉਹ 5-6 ਹਜ਼ਾਰ ਸਾਲ ਤੋਂ ਹੈ, ਉੱਥੋਂ ਹਰ ਕੋਈ ਉੱਥੇ ਉਸ ਕਿਸਮ ਦਾ ਰਹਿਣਾ, ਪਰ ਉਹਦੇ 'ਚ ਤੁਸੀਂ ਕਹੋ ਜੀ ਪਾਕਿਸਤਾਨ ਨੂੰ ਪਾਸੇ ਰੱਖ ਕੇ ਇੰਡੀਆ ਦੇ ਨਾਲ ਤੁਸੀਂ ਸਾਂਝ ਕਰਕੇ ਅਮਰੀਕਾ ਜਿਹੜਾ ਉੱਥੇ ਕਰੇਗਾ, ਉਹ ਤਾਂ ਉਹਨਾਂ ਨੂੰ ਸਟੈਂਡ ਨਹੀਂ ਕਰ ਸਕਦੇ 4 ਦਿਨ ਵੀ, ਔਰ ਨਾ ਹੀ ਉਹਨਾਂ ਨੇ ਉੱਥੇ ਆਪਣੀ ਫੌਜ ਭੇਜਣੀ ਹੈ। ਬਾਕੀ ਜਿਹੜਾ ਮਾੜਾ ਮੋਟਾ ਸੀ ਜੀ ਇਕਨੋਮਿਕਲੀ ਭਾਰਤ ਕਰ ਰਿਹਾ, ਅਫਗਾਨਿਸਤਾਨ ਚਾਈਨਾ ਦੇ ਨਾਲ ਇਕਨੋਮਿਕਲ ਕੋਰੀਡੋਰ 'ਚ ਜੁਆਇਨ ਕਰ ਰਿਹਾ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਇਹ ਠੀਕ ਸਾਈਨ ਨਹੀਂ ਹੈ ਕਿ ਵੀ ਇਹ ਨਿਊ ਈਅਰ ਦੇ ਉੱਤੇ ਇਸ ਕਿਸਮ ਦੀ ਜਿਹੜੀ ਹੈ ਵੋਲੇਟਾਈਲ ਟਵੀਟ, ਪਰ ਇਹਨੂੰ ਜਿਹੜਾ ਹੈ ਉਹ ਡਿਪਲੋਮੈਟਿਕ ਲੈਂਗੁਏਜ 'ਚ ਹੀ ਦੇਖਣਾ ਚਾਹੀਦਾ ਹੈ ਕਿ ਇਹ ਫਰਸਟ੍ਰੇਸ਼ਨ ਹੈ
ਔਰ ਇਹਦੇ ਥੱਲੇ ਇੱਕ ਪ੍ਰੈਸ਼ਰ ਟੈਕਟਿਕ ਵੀ ਹੈ ਔਰ ਇਸ ਨੂੰ ਠੀਕ ਬੈਲੈਂਸ ਦੇ ਨਾਲ ਅਮਰੀਕਾ ਦਾ ਵਕਾਰ ਵੀ ਕਾਇਮ ਰਹੇ ਬਟ ਐਟ ਦਾ ਸੇਮ ਟਾਈਮ ਪਾਕਿਸਤਾਨ ਦੇ ਜਿਹੜੇ ਆਪਣੇ ਇੰਟਰਸਟ ਨੇ ਉਹ ਵੀ ਸੇਫਗਾਰਡ ਰਹਿਣ ਇਸ ਅਪਰੋਚ ਦੇ ਨਾਲ ਇਹਨੂੰ ਹੈਂਡਲ ਕਰਨਾ ਚਾਹੀਦਾ। ਜੀ ਡਾਕਟਰ ਸਾਹਿਬ ਬਿਲਕੁਲ ਇੱਥੇ ਲੈਂਦੇ ਆ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ।